ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 10 ਜੁਲਾਈ ਹੈ। 10 ਜੁਲਾਈ 1620 ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਦਾ ਵਿਆਹ ਪਿੰਡ ਮੰਡਿਆਲਾ, ਜ਼ਿਲ੍ਹਾ ਲਾਹੌਰ ਵਾਸੀ ਭਾਈ ਦਇਆ ਮਰਵਾਹਾ ਅਤੇ ਮਾਤਾ ਭਾਗਾਂ ਦੀ ਪੁੱਤਰੀ ਮਹਾਦੇਵੀ, ਆਪ ਜੀ ਨੂੰ ਮਾਤਾ ਮਰਵਾਹੀ ਵੀ ਕਹਿੰਦੇ ਸਨ, ਉਹਨਾਂ ਦੇ ਨਾਲ ਹੋਇਆ ਸੀ। ਮਾਤਾ ਮਰਵਾਹੀ ਨੇ 5 ਸਤੰਬਰ 1623 ਦੇ ਦਿਨ ਸੂਰਜਮਲ ਨੂੰ ਜਨਮ ਦਿੱਤਾ। ਆਪ ਦੀ ਮੌਤ 1645 ਦੇ ਵਿੱਚ ਕੀਰਤਪੁਰ ਦੇ ਵਿੱਚ ਹੋਈ ਸੀ। ਗੁਰੂ ਹਰਗੋਬਿੰਦ ਸਾਹਿਬ ਦਾ ਪਹਿਲਾ ਵਿਆਹ ਬੀਬੀ ਦਮੋਦਰੀ ਪੁੱਤਰੀ ਭਾਈ ਨਰੈਣ ਦਾਸ ਜੁਲਕਾ ਵਾਸੀ ਪਿੰਡ ਡੱਲਾ, ਜ਼ਿਲ੍ਹਾ ਕਪੂਰਥਲਾ ਦੇ ਨਾਲ 21 ਅਗਸਤ 1604 ਦੇ ਦਿਨ ਹੋਇਆ ਸੀ। ਭਾਵੇਂ 1984 ਦੀ ਜੂਨ ਅਤੇ ਫਿਰ ਸਤੰਬਰ ਦੇ ਵਿੱਚ ਅਕਾਲ ਤਖਤ ਤੇ ਆ ਕੇ ਗਿਆਨੀ ਜ਼ੈਲ ਸਿੰਘ ਨੇ ਦਾਅਵਾ ਕੀਤਾ ਸੀ ਕਿ ਦਰਬਾਰ ਸਾਹਿਬ ਤੇ ਹਮਲੇ ਦੇ ਵਿੱਚ ਉਸ ਦਾ ਕੋਈ ਹੱਥ ਨਹੀਂ ਹੈ ਅਤੇ ਉਸ ਨੂੰ ਇਸ ਐਕਸ਼ਨ ਦੇ ਕੀਤੇ ਜਾਣ ਬਾਰੇ ਕੋਈ ਅਗਾਊਂ ਜਾਣਕਾਰੀ ਨਹੀਂ ਸੀ, ਪਰ ਅਸਲੀਅਤ ਇਸ ਤੋਂ ਬਿਲਕੁਲ ਉਲਟ ਸੀ। ਉਸ ਨੇ ਤਾਂ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਫੌਜੀਆਂ ਨੂੰ 10 ਜੁਲਾਈ 1985 ਦੇ ਦਿਨ ਸਨਮਾਨ ਅਤੇ ਤਗਮੇ ਵੀ ਦਿੱਤੇ ਸਨ। ਇੱਥੇ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਚੀਨ ਅਤੇ ਪਾਕਿਸਤਾਨ ਦੇ ਖਿਲਾਫ 1962, 65 ਅਤੇ 71 ਦੀਆਂ ਜੰਗਾਂ ਦੇ ਵਿੱਚ ਬਹਾਦਰੀ ਦਿਖਾਉਣ ਵਾਲਿਆਂ ਨੂੰ ਕਦੇ ਵੀ ਤਗਮੇ ਨਹੀਂ ਦਿੱਤੇ ਗਏ ਸਨ। ਯਾਨੀ ਇੰਦਰਾ ਗਾਂਧੀ, ਰਾਜੀਵ ਅਤੇ ਜ਼ੈਲ ਸਿੰਘ ਵਾਸਤੇ ਦਰਬਾਰ ਸਾਹਿਬ ਤੇ ਹਮਲਾ ਉਹਨਾਂ ਜੰਗਾਂ ਤੋਂ ਵੀ ਵੱਡਾ ਕਾਰਨਾਮਾ ਸੀ। ਜ਼ੈਲ ਸਿੰਘ ਦੀ ਇਹ ਹਰਕਤ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਵੀ ਵੱਡਾ ਪਾਪ ਸੀ। 10 ਜੁਲਾਈ 1990 ਦੇ ਦਿਨ ਖਾੜਕੂਆਂ ਨੇ ਸਾਬਕਾ ਵਜ਼ੀਰ ਬਲਵੰਤ ਸਿੰਘ ਨੂੰ ਕਤਲ ਕਰ ਦਿੱਤਾ। ਉਸ ਦਾ ਕਤਲ ਉਦੋਂ ਹੋਇਆ ਜਦੋਂ ਉਹ ਚੰਡੀਗੜ੍ਹ ਦੇ ਵਿੱਚ ਆਪਣੀ ਕਾਰ ਦੇ ਵਿੱਚ ਸੈਕਟਰ 20 ਅਤੇ 30 ਦੇ ਵਿਚਕਾਰਲੀ ਸੜਕ ਤੋਂ ਲੰਘ ਰਿਹਾ ਸੀ। ਇੱਕ ਸੋਮੇ ਦੇ ਮੁਤਾਬਕ ਇਸ ਕਤਲ ਦੇ ਵਿੱਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਪ੍ਰੀਤਮ ਸਿੰਘ ਸੇਖੋਂ ਅਤੇ ਉਸ ਦੇ 3 ਸਾਥੀਆਂ ਦਾ ਹੱਥ ਸੀ। 10 ਜੁਲਾਈ 1991 ਦੇ ਦਿਨ ਪੰਜਾਬ ਪੁਲਿਸ ਨੇ ਰਣਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਭਾਮਰੀ ਨੇੜੇ ਖਮਾਣੋ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਵਿਜੇਪਾਲ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਲਿੱਦੜ ਅਤੇ ਗੁਰਦਿਆਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਲਾਲਪੁਰਾ ਤਰਨਤਾਰਨ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 10 ਜੁਲਾਈ 1991 ਦੇ ਦਿਨ ਪੰਜਾਬ ਪੁਲਿਸ ਨੇ ਬਲਜੀਤ ਸਿੰਘ ਬੰਟੀ ਵਾਸੀ ਗੁੰਨੋਪੁਰ ਸੈਦੋਵਾਲ ਗੁਰਦਾਸਪੁਰ, ਹਰਭਜਨ ਸਿੰਘ ਵਾਸੀ ਲਾਲਪੁਰਾ ਤਰਨਤਾਰਨ, ਕੁਲਵਿੰਦਰ ਸਿੰਘ ਕਾਲਾ ਵਾਸੀ ਜੰਡਿਆਲਾ ਅੰਮ੍ਰਿਤਸਰ, ਦਲਬੀਰ ਸਿੰਘ ਉਰਫ ਮਾਦਾ ਸਿੰਘ ਵਾਸੀ ਚੀਮੇ ਬਾਠ ਅੰਮ੍ਰਿਤਸਰ, ਸਰਬਜੀਤ ਸਿੰਘ ਵਾਸੀ ਪੰਜਵੜ ਤਰਨਤਾਰਨ, ਬਾਜ ਸਿੰਘ ਅਤੇ ਉਸ ਦੇ ਭਰਾ ਮੇਜਰ ਸਿੰਘ ਵਾਸੀ ਖਤਰਾਏ ਕਲਾ ਅੰਮ੍ਰਿਤਸਰ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਨਾਂ ਤੇ ਸ਼ਹੀਦ ਕਰ ਦਿੱਤਾ। 10 ਜੁਲਾਈ 1992 ਦੇ ਦਿਨ ਪੰਜਾਬ ਪੁਲਿਸ ਨੇ ਅਵਤਾਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਤਰਸਿੱਕਾ, ਬਲਰਾਜ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਬਿਸੋਹਾ, ਸਵਰਨ ਸਿੰਘ ਸਮਾ ਸਰਹਾਲੀ, ਗੁਰਦਰਸ਼ਨ ਸਿੰਘ ਬਿੱਟਾ, ਸੁਖਦੇਵ ਸਿੰਘ ਕੁੱਕੂ, ਅਵਤਾਰ ਸਿੰਘ, ਬਲਰਾਜ ਸਿੰਘ ਅਤੇ ਕਈ ਹੋਰ ਸਿੱਖ ਵੱਖ-ਵੱਖ ਥਾਵਾਂ ਤੇ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ। 10 ਜੁਲਾਈ 1993 ਦੇ ਦਿਨ ਪੰਜਾਬ ਪੁਲਿਸ ਨੇ ਸਰਬਜੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਭੱਦਰਵਾਸ, ਜ਼ਿਲ੍ਹਾ ਸੰਗਰੂਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਇੱਕ ਸਾਬਕਾ ਪੁਲਿਸ ਅਫਸਰ ਸੀ। ਉਹ 5 ਸਾਲ ਤੋਂ ਕੈਨੇਡਾ ਦੇ ਵਿੱਚ ਬੈਠ ਕੇ ਕਿਤਾਬਾਂ ਲਿਖ ਰਿਹਾ ਅਤੇ ਛਾਪ ਰਿਹਾ ਸੀ। ਇਹ ਲੜੀ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ 10 ਜਿਲਦਾਂ ਦੇ ਵਿੱਚ ਛਪੀ ਸੀ। ਉਸਨੇ ਭਿੰਡਰਾ ਮਹਿਤਾ ਜਥਾ ਅਤੇ ਅਖੰਡ ਕੀਰਤਨੀ ਜਥਾ ਦੇ ਕੁਝ ਨੁਕਤਿਆਂ ਨੂੰ ਸਖਤ ਲਫ਼ਜ਼ਾਂ ਦੇ ਵਿੱਚ ਰੱਦ ਕੀਤਾ। ਇਸ ਕਰਕੇ ਇਹ ਦੋਵੇਂ ਜਥੇ ਉਸ ਤੋਂ ਔਖੇ ਹੋ ਗਏ। ਇਹਨਾਂ ਜਥਿਆਂ ਨੇ ਇਹ ਚਰਚਾ ਚਲਾ ਦਿੱਤੀ ਕਿ ਉਸ ਦੀਆਂ ਕਿਤਾਬਾਂ ਦੇ ਵਿੱਚ ਜਿੱਥੇ ਕਰਮਕਾਂਡ ਅਤੇ ਪਖੰਡ ਦੇ ਖਿਲਾਫ ਦਲੀਲਾਂ ਦਿੱਤੀਆਂ ਹੋਈਆਂ ਨੇ, ਉੱਥੇ ਇਹਨਾਂ ਦੇ ਵਿੱਚ ਸਿੱਖ ਪੰਥ ਦੀਆਂ ਮੁੱਢਲੀਆਂ ਇੰਸਟੀਟਿਊਸ਼ਨਸ ਤੇ ਹਮਲੇ ਵੀ ਕੀਤੇ ਹੋਏ ਸਨ। ਕਾਲਾ ਅਫਗਾਨਾ ਦੀਆਂ ਲਿਖਤਾਂ ਤੇ ਸਭ ਤੋਂ ਪਹਿਲਾ ਇਤਰਾਜ਼ 3 ਜੂਨ 2002 ਦੇ ਦਿਨ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਉਠਾਇਆ ਗਿਆ। ਕਈ ਸਿੱਖ ਵਿਦਵਾਨਾਂ ਅਤੇ ਲੇਖਕਾਂ ਨੇ ਇਸ ਤੇ ਇਤਰਾਜ਼ ਕੀਤਾ ਤਾਂ ਇਹ ਕੇਸ ਅਕਾਲ ਤਖਤ ਦੇ ਮੁੱਖ ਸੇਵਾਦਾਰ ਦੇ ਹਵਾਲੇ ਕਰ ਦਿੱਤਾ ਗਿਆ। ਗਿਆਨੀ ਜੋਗਿੰਦਰ ਸਿੰਘ ਨੇ ਕਾਲਾ ਅਫਗਾਨਾ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰ ਲਿਆ। ਕਾਲਾ ਅਫਗਾਨਾ ਨੇ ਬਹਾਨਾ ਲਾਇਆ ਕਿ ਇੱਕ ਤਾਂ ਮੈਂ ਬਜ਼ੁਰਗਾਂ ਤੇ ਦੂਜਾ ਮੇਰੇ ਤੇ ਕਈ ਮੁਕੱਦਮੇ ਦਰਜ ਨੇ ਤੇ ਮੈਨੂੰ ਭਾਰਤ ਆਉਂਦੇ ਗ੍ਰਿਫਤਾਰ ਕਰ ਲੈਣਗੇ। ਗਿਆਨੀ ਜੋਗਿੰਦਰ ਸਿੰਘ ਨੇ ਸਿੱਧੀ ਪੇਸ਼ੀ ਦੀ ਬਜਾਏ ਕਾਲਾ ਅਫਗਾਨਾ ਨੂੰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਉਸ ਦੀ ਜਵਾਬ ਤਲਬੀ ਕਰਨ ਦੀ ਸਹੂਲਤ ਦੇਣ ਦਾ ਐਲਾਨ ਕਰ ਦਿੱਤਾ। ਪਰ ਇਹ ਵੀਡੀਓ ਕਾਨਫਰੰਸਿੰਗ 18 ਫਰਵਰੀ 2003 ਦੇ ਦਿਨ ਤੋਂ ਇੱਕ ਦਿਨ ਪਹਿਲਾਂ ਬਿਨਾਂ ਕਾਰਨ ਕੈਂਸਲ ਕਰ ਦਿੱਤੀ ਗਈ ਅਤੇ ਕਾਲਾ ਅਫਗਾਨਾ ਨੂੰ ਖੁਦ ਪੇਸ਼ ਹੋਣ ਵਾਸਤੇ ਹੁਕਮ ਜਾਰੀ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਕਿ ਉਹ ਪੇਸ਼ ਹੁੰਦਾ, 5 ਅਪ੍ਰੈਲ 2003 ਦੇ ਦਿਨ ਕਾਲਾ ਅਫਗਾਨਾ ਦੀਆਂ ਕਿਤਾਬਾਂ ਦੀ ਛਪਾਈ ਅਤੇ ਵੇਚ ਤੇ ਪਾਬੰਦੀ ਵੀ ਲਾ ਦਿੱਤੀ ਗਈ। ਇਸ ਮਗਰੋਂ 10 ਜੁਲਾਈ 2003 ਦੇ ਦਿਨ ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੂੰ ਪੰਥ ਦੇ ਵਿੱਚੋਂ ਅਖੌਤੀ ਤੌਰ ਤੇ ਖਾਰਜ ਕਰ ਦਿੱਤਾ ਗਿਆ। ਇਸੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA।